ਅਸੀਂ ਇੱਕ ਗੀਤ ਗਾਉਣੇ ਨਾ ਜਦੋਂ ਵੱਡੇ ਬਾਈ, ਗੀਤ ਦੇ ਆਖਰੀ ਅੰਤਰੇ 'ਚ ਨਾ ਗੀਤਕਾਰ ਦਾ ਨਾਂ ਹੁੰਦਾ ਹੈ, ਉਹਦਾ ਨਾਂ ਹੁੰਦਾ ਅਤੇ ਉਸ ਪਹਿਰੇ ਤੋਂ ਬਾਅਦ ਗੀਤ ਮੁੱਕ ਜਾਂਦਾ ਹੁੰਦਾ। ਪੰਜਾਬ ਔਨੈਸਟਲੀ ਪੁੱਛੋ ਮੈਨੂੰ ਹੁਣ ਉਸ ਆਖਰੀ ਅੰਤਰੇ ਵਰਗਾ ਲੱਗਦਾ ਹੈ। ਇਸ ਤੋਂ ਬਾਅਦ ਵੀ ਹੁਣ ਜੇ ਅਸੀਂ ਸਿਆਣੇ ਨਹੀਂ ਹੋਵਾਂਗੇ ਬਾਈ ਜੀ ਤਾਂ ਇਹ ਪੰਜਾਬ, ਇਹ ਤਾਂ ਨਹੀਂ ਕਹਾਂਗੇ ਕਿ ਮੁੱਕ ਜੂਗਾ, ਪਰ ਇਹ ਯੂਪੀ ਵਰਗਾ ਜ਼ਰੂਰ ਬਣਾ ਦੇਣਗੇ ਸਾਡੇ ਪੰਜਾਬ ਨੂੰ। ਜਿਹੜਾ ਮਜ਼ਦੂਰ ਹੈ 8 ਘੰਟੇ ਦੀ ਡਿਊਟੀ ਸੀਗੀ ਪਹਿਲਾਂ ਉਹਦੀ, ਤੇ ਹੁਣ ਉਹਨਾਂ ਦੀ 12 ਘੰਟੇ ਡਿਊਟੀ ਕਰ ਦਿੱਤੀ ਤੇ ਪੈਸੇ ਉਹਨੇ ਡੁੱਬ ਕੇ ਨਹੀਂ ਮਰਦੇ, ਇੱਦਾਂ ਦੇ ਕਾਨੂੰਨ ਪਾਸ ਕਰਨ ਲੱਗੇ। ਸੋ ਤੁਸੀਂ ਗਰੀਬ ਦਾ ਹੱਕ ਜਿਹੜਾ ਤੁਸੀਂ ਰੱਖਦੇ, ਕੋਈ ਵੀ ਬੰਦਾ ਆ, ਜੇ ਤੁਸੀਂ ਗਰੀਬ ਦਾ ਕਿਸੇ ਦਾ ਹੱਕ ਰੱਖਦੇ ਹੋ ਤੇ ਉਹ ਅੱਲਾਹ ਪਾਕ ਵਾਹਿਗੁਰੂ ਪਰਮਾਤਮਾ ਈਸ਼ਵਰ ਉਹ ਕਦੀ ਮਾਫ ਨਹੀਂ ਕਰਦਾ। ਜੇ ਸਭ ਤੋਂ ਵੱਡਾ ਕੋਈ ਦਾ ਦੁਸ਼ਮਣ ਹੈ ਤਾਂ ਉਹ RSS ਹੈ, ਉਹ BJP है। असल तो विचारधारा RSS की हुई है। BJP तो एक सामने दिखने वाला चेहरा है कि सरकार BJP की है, जो मगर नीतियां घड़ियां जा रही ने, जो इस मुल्क के विच लागू करने की कोशिशां हो रही ने, वो विचारधारा तो RSS की हुई है। कि कैसी तेरी मत लोका, कैसी तेरी बुद्धिया, वे भुखियां नू मुकियां ते पत्थरां नू दुधिया। ओ जे मैं सच बहुता बोलिया ते मच जाना जुदिया। पंजाबी रेडियो USA देख रहे सारे दर्शकों का मैं संदीप सानी बहुत बहुत स्वागत करता हाँ। जिवें कि सारिਆਂ ਨੂੰ पता है कि भारत सरकार द्वारा ਜਿਹੜੇ बिल पेश किए गए हैं उन्होंने लैके किसानों के विच काफ़ी रोस आ, ते जगह जगह ते पंजाब विच भी बल्कि पंजाब तो बाहर भी धरने लगाए जा रहे हैं, रोस प्रदर्शन किए जा रहे हैं। ते अज असीं पहुंचे हाँ धरने दे विच जो कि फगवाड़ा शहर दे विच आ। इत्थे अज किसानों द्वारा धरना लगाया जा रहा है। बहुत सारे पंजाब के नामी कलाकार इस धरने दे विच शामिल होए ने। आओ देखते हैं कि धरने दे विच की ਚੱਲ ਰਿਹਾ। ਧਰਨੇ 'ਚ ਮੌਜੂਦ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦਾ ਕੀ ਕਹਿਣਾ ਅੱਜ ਦੇ ਇਸ ਧਰਨੇ ਨੂੰ ਲੈ ਕੇ, ਕਿਉਂਕਿ ਪੰਜਾਬ 'ਚ ਜਗ੍ਹਾ ਜਗ੍ਹਾ ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਕਿਸਾਨਾਂ ਦਾ ਕਹਿਣਾ ਕਿ ਅਜੇ ਤੱਕ ਸ਼ਾਇਦ ਕੇਂਦਰ ਸਰਕਾਰ ਦੀ ਨਜ਼ਰ ਇਹਨਾਂ ਤੇ ਨਹੀਂ ਪਈ। ਕੀ ਕਹਿਣਾ ਲੋਕਾਂ ਦਾ, ਆਓ ਦੇਖਦੇ ਹਾਂ। ਤੁਸੀਂ ਵੀ ਅੱਜ ਧਰਨੇ ਦੇ ਵਿੱਚ ਸ਼ਾਮਲ ਹੋਏ ਹੋ, ਤੁਸੀਂ ਕਿਸਾਨੀ ਸੰਘਰਸ਼ ਨੂੰ ਕਿਸ ਤਰ੍ਹਾਂ ਲੈਂਦੇ ਹੋ? किसानी संघर्ष जोड़ा जी सारे का संघर्ष आ। असी दुकानदार हाँ ते साडी दुकानदारी जिहड़ी आ सारी किसानां दे नाल आ। जे ये खुशहाल है तो दुकानदार भी खुशहाल आ। असी इहदे दे नाल हर वेले खड़े आ। दुकानदार सारे फगवाड़े दीयां सभावां हैगियां वो भी नाल खड़ियां इहनां दे। असी लोक सेवा दल भी साडी फगवाड़े दी हैगी आ, वो भी सारी नाल खड़ी आ। साडे मैंबर आए हुए सारे ਤੇ ਅਸੀਂ 24 ਘੰਟੇ ਕਿਸਾਨਾਂ ਦੇ ਨਾਲ ਪੂਰੀ ਲੜਾਈ ਲੜਾਂਗੇ। ਬਿਲਕੁਲ ਜੀ, ਸਾਰੇ ਵਰਗ ਦੇ ਲੋਕ ਵੀ ਇਸ ਧਰਨੇ ਦੇ ਵਿੱਚ ਸਾਰੇ ਯੋਗਦਾਨ ਦੇ ਰਹੇ ਨੇ। ਤੁਹਾਨੂੰ ਕੀ ਲੱਗਦਾ ਇਹਨਾਂ ਧਰਨਿਆਂ ਦੇ ਦੁਆਰਾ ਸਰਕਾਰ ਨੂੰ ਕੋਈ ਪ੍ਰਭਾਵ ਪਵੇਗਾ? ਬਿਲਕੁਲ ਪਊਗਾ ਜੀ ਪ੍ਰਭਾਵ। ਜਦੋਂ ਸਾਰੇ ਇੱਕ ਆਵਾਜ਼ ਹੋ ਜਾਊਗੀ ਸਾਰੇ ਪੰਜਾਬ ਦੀ ਤਾਂ ਪ੍ਰਭਾਵ ਪੈਣਾ ਹੀ ਪੈਣਾ ਆ। ਤੁਹਾਡਾ ਕੀ ਕਹਿਣਾ ਇਸ ਧਰਨੇ ਲੈ ਕੇ? ਅਸੀਂ ਸਵੇਰ ਦੇ ਧਰਨੇ ਤੇ ਆ ਕੇ ਇੱਥੇ ਬੈਠੇ ਆ ਜੀ। ਜਦ ਤੱਕ ਸਰਕਾਰਾਂ ਨਹੀਂ ਮੰਨਣਗੀਆਂ ਅਸੀਂ ਇੱਥੇ ਧਰਨੇ ਤੇ ਬੈਠੇ ਰਵਾਂਗੇ। ਜਦ ਤੱਕ ਸਾਰੇ ਨੌਜਵਾਨ ਵੀਰ ਸਾਡੇ ਨਾਲ ਖੜੇ ਆ, ਅਸੀਂ ਵੀ ਨੌਜਵਾਨ ਪੀੜ੍ਹੀ ਆ, ਸਕੂਲ ਦੇ ਬੱਚੇ ਆ, ਤੇ ਇੱਥੇ ਨਾਲ ਅਸੀਂ ਖੜਾਂਗੇ ਜਦ ਤੱਕ ਸਾਡੀਆਂ ਸਰਕਾਰਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ। ਜਦ ਤੱਕ ਸਰਕਾਰ ਨਹੀਂ ਮੰਨਦੀ ਅਸੀਂ ਤਾਂ ਬੈਠੇ ਰਹਿਣਾ ਹੀ। ਪਰ ਸਾਡੇ ਨਾਲ ਨੌਜਵਾਨ ਬਜ਼ੁਰਗ ਸਾਰੇ ਸਾਡੇ ਨਾਲ ਆ ਕੇ ਖੜਦੇ ਆ, ਇਹੀ ਸਾਡੇ ਲਈ ਬਹੁਤ ਏਕਾ ਵਾ। ਮੈਂ ਤਾਂ ਜਿੱਥੇ ਤੱਕ ਸੋਚਣੀ ਆ, ਸਭ ਤੋਂ ਵੱਡਾ ਏਕਤਾ ਹੋਣਾ ਚਾਹੀਦਾ ਕਿਸਾਨਾਂ ਦੇ ਨਾਲ। ਅਸੀਂ ਇਹ ਨਹੀਂ ਚਾਹੁੰਦੇ ਕਿ ਕਿਸਾਨ ਖੜਨ ਜਾਂ ਜੋ ਵੀ ਖੜੇ, ਪਰ ਸਾਨੂੰ ਇਹ ਆ ਕਿ ਸਾਰੇ ਦੁਕਾਨਾਂ ਵਾਲੇ ਨਾਲ ਖੜਨ। ਕਿਸਾਨਾਂ ਤੇ ਜੋ ਵੀ ਹੋ ਸਕਦਾ ਸਰਕਾਰ ਸਾਡੇ ਨਾਲ ਨਹੀਂ ਜੋ ਕਰਦੀ, ਪਰ ਇਹ ਆ ਕਿ ਕਿਸਾਨਾਂ ਦੇ ਏਕਤੇ ਦੇ ਨਾਲ ਸਰਕਾਰ ਸਾਡੀ ਸਭ ਗੱਲ ਸੁਣੂਗੀ। ਤੁਸੀਂ ਭਾਜੀ ਕੀ ਕੰਮ ਕਰਦੇ ਹੋ? ਮੈਂ ਇੱਕ ਜੀ ਕਾਲਜ ਸਟੂਡੈਂਟ ਆ, ਨਾਲ ਸਟੱਡੀ ਕਰਦੇ ਆ ਜੀ। ਪਰ ਇਹ ਆ ਕਿ ਮੈਨੂੰ ਇਹਨਾਂ ਦਾ ਏਕਤਾ ਦੇਖ ਕੇ ਮੈਨੂੰ ਇਹਨਾਂ ਦੇ ਨਾਲ ਖੜਨ ਦਾ ਬਹੁਤ ਪ੍ਰਭਾਵ ਹੁੰਦਾ ਵਾ ਕਿ ਮੈਂ ਵੀ ਇਹਨਾਂ ਦੇ ਨਾਲ ਜਾ ਕੇ ਬੈਠਾ। ਬਿਲਕੁਲ ਜੀ, ਦੇਖਿਆ ਜਾ ਸਕਦਾ ਹੈ ਕਿ ਸਿਰਫ ਕਿਸਾਨੀ ਵਰਗ ਹੀ ਇਸ ਧਰਨੇ ਦੇ ਵਿੱਚ ਸ਼ਾਮਿਲ ਨਹੀਂ ਆ। ਹਰ ਇੱਕ ਵਰਗ ਦਾ ਲੋਕ ਇਸ ਧਰਨੇ ਦੇ ਵਿੱਚ ਸ਼ਾਮਿਲ ਹੋ ਰਿਹਾ ਆ। ਹਰ ਇੱਕ ਵਿਅਕਤੀ ਜੋ ਕਿ ਕੰਮ ਕਰਦਾ ਆ, ਦੁਕਾਨਦਾਰ ਆ ਜਾਂ ਕੋਈ ਹੋਰ ਕੰਮ ਕਰਦਾ, ਇਸ ਧਰਨੇ ਦੇ ਵਿੱਚ ਸ਼ਾਮਿਲ ਹੋ ਕੇ ਕਿਸਾਨਾਂ ਦਾ ਸਾਥ ਦੇ ਰਿਹਾ ਆ। ਤੁਸੀਂ ਇਸ ਧਰਨੇ ਦੇ ਵਿੱਚ ਸ਼ਾਮਿਲ ਹੋਏ ਹੋ ਤੇ ਲੰਗਰ ਦੀ ਸੇਵਾ, ਜਲ ਦੀ ਸੇਵਾ, ਬਾਕੀ ਇਹ ਤੁਸੀਂ ਅੱਜ ਹੀ ਇੱਥੇ ਆਏ ਹੋ ਜਾਂ ਪਹਿਲਾਂ ਵੀ ਧਰਨਿਆਂ ਤੇ ਜਾਂਦੇ ਹੋ? ਵੈਸੇ ਅਸੀਂ ਇੱਧਰ ਅੱਜ ਹੀ ਆਏ ਆ ਤੇ ਅਸੀਂ ਅਲੱਗ-ਅਲੱਗ ਥਾਵਾਂ ਜਾਂਦੇ ਰਹਿੰਦੇ ਆ। ਜਿਵੇਂ ਸ਼ੰਭੂ ਆਪਣਾ ਹੋ ਗਿਆ ਨਾ ਜੀ, ਉੱਥੇ ਧਰਨਾ ਲੱਗਦਾ ਆ। ਲਾਲੜੂ ਹੋ ਗਿਆ ਜੀ, ਤੇ ਬਾਕੀ ਆਪੇ ਜੀ ਇੱਧਰ ਸੰਗਰੂਰ ਵੱਲ ਜਾ ਕੇ ਆਉਂਦੇ ਆ ਜੀ, ਮਾਨਸੇ ਵੱਲ। ਮਤਲਬ ਜਿੱਥੇ ਵੀ ਧਰਨੇ ਲੱਗਦੇ ਅਸੀਂ ਕਿਸਾਨਾਂ ਨਾਲ ਖੜੇ ਆ ਜੀ। ਅਸੀਂ ਧਰਨਿਆਂ ਤੇ ਜਾਂਦੇ ਰਹਿੰਦੇ ਆ, ਸੇਵਾ ਕਰਦੇ ਰਹਿੰਦੇ ਆ। ਕਦੇ ਜਿਵੇਂ ਲੰਗਰ ਦੀ ਹੋ ਗਈ ਤੇ ਪਾਣੀ ਦੀ ਹੋ ਗਈ ਤੇ ਹੋਰ ਫਰੂਟ ਦੀ
ਸੇਵਾ ਕਰਦੇ ਰਹਿੰਦੇ ਜੀ। ਤੁਹਾਡਾ ਕੀ ਨਾਮ ਹੈ ਭਾਜੀ? ਮੇਰਾ ਨਾਮ ਹੈ ਅਨਿਕ ਅਰੋੜਾ। ਤੁਸੀਂ ਕਿੱਥੋਂ ਆਏ ਹੋ? ਮੈਂ ਇੱਥੇ ਲੋਕਲ ਹੀ ਰਹਿਣਾ ਆ। ਫਗਵਾੜੇ ਸ਼ਹਿਰ ਦੇ ਹੋ? ਹਾਂਜੀ। ਤੇ ਤੁਸੀਂ ਕਿਸਾਨਾਂ ਦੇ ਧਰਨੇ ਦੇ ਵਿੱਚ ਸ਼ਾਮਲ ਹੋਏ ਹੋ, ਇੱਥੇ ਗਾਇਕਾਂ ਨੂੰ ਦੇਖਣ ਆਏ ਹੋ ਜਾਂ ਧਰਨੇ ਵਿੱਚ ਸ਼ਾਮਲ ਹੋਏ ਹੋ? ਮੈਂ ਧਰਨੇ 'ਚ ਸ਼ਾਮਲ ਹੋਣ ਆਇਆ ਹਾਂ ਤੇ ਇੱਥੇ ਗਾਇਕ ਵੀ ਸਪੋਰਟ ਕਰਨ ਆਏ ਕਿਸਾਨਾਂ ਦੀ। ਉਹ ਕੋਈ ਇੱਥੇ ਮੇਲਾ ਲਾਉਣ ਨਹੀਂ ਆਏ ਹੈਗੇ, ਸਪੋਰਟ ਲਈ ਕਰਨ ਲਈ ਆਏ ਆ ਸਾਰੇ ਕਿਸਾਨਾਂ ਦੀ। ਮੈਂ ਕਿਸਾਨਾਂ ਦੀ ਸਪੋਰਟ ਤਾਂ ਕਰਦਾ ਹਾਂ। ਉੱਦਾਂ ਮੈਂ ਇੱਕ ਦੁਕਾਨਦਾਰ ਹਾਂ, ਪਰ ਕਿਸਾਨ ਆ ਉਹੀ ਅੰਨ ਉਗਾਉਂਦੇ ਆ, ਉਹੀ ਦੁਕਾਨਦਾਰ ਵੇਚਦੇ ਆ, ਉਹਨਾਂ ਹੀ ਸਾਡੀ ਰੋਟੀ ਚੱਲਦੀ ਆ। ਰੋਟੀ ਮਤਲਬ ਕਿਸਾਨ ਮਤਲਬ ਰੋਟੀ। ਸਰਕਾਰਾਂ ਕਿਸਾਨਾਂ ਨਾਲ ਸਰਾਸਰ ਧੱਕਾ ਕਰ ਰਹੀਆਂ ਨੇ। ਸਰਕਾਰਾਂ ਨੂੰ ਆਪਣਾ ਫੈਸਲਾ ਬਦਲਣਾ ਹੀ ਪਵੇਗਾ, ਨਹੀਂ ਤਾਂ ਤਦ ਤੱਕ ਧਰਨੇ ਲੱਗਦੇ ਰਹਿਣਗੇ ਜਦ ਤੱਕ ਸਰਕਾਰ ਆਪਣਾ ਫੈਸਲਾ ਨਹੀਂ ਬਦਲੇਗੀ। ਸੋ ਹੁਣ ਧਰਨੇ 'ਚ ਰਣਜੀਤ ਬਾਵਾ, ਕਨਵਰ ਗਰੇਵਾਲ, ਖਾਨ ਸਾਹਿਬ ਤੇ ਹੋਰ ਵੀ ਕਈ ਗਾਇਕ ਪਹੁੰਚ ਚੁੱਕੇ ਨੇ। ਲੱਖਾ ਸਿਧਾਣਾ ਵੀ ਆ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਦਾ ਇਕੱਠ ਹੋ ਰਿਹਾ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਬਿੱਲਾਂ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਦੇਖ ਬਾਈ ਜੀ, ਇਹ ਨਾ ਸਾਰੇ ਮਲਗੋਬਾ ਜਿਹਾ ਬਣਿਆ ਹੋਇਆ ਹੈ। ਇਸ ਚੀਜ਼ 'ਚ ਕੋਈ ਵੀ ਕਲੀਅਰ ਨਹੀਂ ਹੈ, ਨਾ ਤਾਂ ਤੁਸੀਂ ਕਲੀਅਰ ਹੋ, ਨਾ ਮੈਂ ਕਲੀਅਰ ਹੈ, ਔਰ ਨਾ ਹੀ ਪੰਜਾਬ ਦਾ ਆਵਾਮ ਕਲੀਅਰ ਹੈ। ਬਸ ਗੱਲ ਤਾਂ ਇੱਥੇ ਹੀ ਮੁੱਕਦੀ ਹੈ ਕਿ ਇੱਕ ਬਿੱਲ ਪਾਸ ਹੋਇਆ ਜਿਹੜਾ ਸਾਡੇ ਹੱਕਾਂ 'ਚ ਨਹੀਂ ਹੈ, ਉਸੇ ਵਿਧ ਦੇ ਅਧੀਨ ਹੀ ਆ ਸਾਰੀਆਂ ਕਾਰਵਾਈਆਂ ਹੋ ਰਹੀਆਂ। ਉਹਦੇ 'ਚ ਮਾੜੀ ਮੋਟੀ ਖਿੱਟਮੱਠ ਤਾਂ ਆਉਂਦੀ ਰਹਿੰਦੀ ਹਨ, ਤਾਂ ਉਹ ਤਾਂ ਹੁਣ ਸਾਨੂੰ ਪੰਜਾਬ ਨੂੰ ਸਮਝਣਾ ਚਾਹੀਦਾ। ਤੇ ਬਾਕੀ ਉਹਨਾਂ ਵੱਲੋਂ ਤਾਂ ਇੱਕ ਫੋਕੇ ਸਵਾਲ ਆ ਰਹੇ ਆ, ਇੱਕ ਫੋਕਾ ਚਿੱਠਾ ਆ ਰਿਹਾ ਕਿ ਇੱਕ ਵਾਰੀ ਫੀਲਡਿੰਗ ਸੱਟ ਕੇ ਦੇਖ ਲੈਂਦੇ, ਜੇ ਬਾਲ ਕਿਸੇ ਪਾਲੇ 'ਚ ਜਾਂਦੀ ਹੈ ਉਹ ਵੀ ਉਹਨਾਂ ਦੇ ਫਾਇਦੇ 'ਚ ਹੀ ਹੈ। ਪਰ ਗੱਲ ਤਾਂ ਕਲੀਅਰ ਹੈ ਬਾਈ ਕਿ ਆਪਾਂ ਸਾਰੇ ਮਰ ਰਹੇ ਹਾਂ, ਸਾਰੇ ਆਪਾਂ ਉਸ ਦੌਰ 'ਚ ਖੜੇ ਹਾਂ। ਜਿਵੇਂ ਕਹਿੰਦੇ ਹੁੰਦੇ ਨਾ ਕਿ ਅਸੀਂ ਇੱਕ ਗੀਤ ਗਾਉਂਦੇ ਹਾਂ ਨਾ, ਜਦੋਂ ਵੱਡੇ ਬਾਈ ਗੀਤ ਦੇ ਆਖਰੀ ਅੰਤਰੇ 'ਚ ਨਾ ਗੀਤਕਾਰ ਦਾ ਨਾਂ ਹੁੰਦਾ ਹੈ, ਉਹਦਾ ਨਾਂ ਹੁੰਦਾ ਤੇ ਉਸ ਪਹਿਰੇ ਤੋਂ ਬਾਅਦ ਗੀਤ ਮੁੱਕ ਜਾਂਦਾ ਹੁੰਦਾ ਹੈ। ਪੰਜਾਬ ਓਨੈਸਟਲੀ ਪੁੱਛੋ ਮੈਨੂੰ, ਹੁਣ ਉਸ ਆਖਰੀ ਅੰਤਰੇ ਵਰਗਾ ਲੱਗਦਾ ਹੈ। ਇਸ ਤੋਂ ਬਾਅਦ ਵੀ ਹੁਣ ਜੇ ਅਸੀਂ ਸਿਆਣੇ ਨਹੀਂ ਹੋਵਾਂਗੇ ਬਾਈ ਜੀ, ਤਾਂ ਇਹ ਪੰਜਾਬ, ਇਹ ਤਾਂ ਨਹੀਂ ਕਹਾਂਗੇ ਕਿ ਮੁੱਕ ਜੂਗਾ, ਪਰ ਇਹ ਯੂਪੀ ਵਰਗਾ ਜ਼ਰੂਰ ਬਣਾ ਦੇਣਗੇ ਸਾਡੇ ਪੰਜਾਬ ਨੂੰ। ਇਸ ਕਰਕੇ ਬੇਨਤੀਆਂ ਹੈ ਸਾਰੇ ਆਵਾਮ ਨੂੰ ਕਿ ਅਸੀਂ ਸਿਆਣੇ ਬਣੀਏ। ਸਾਰੇ ਸਾਡੇ ਪਿਓ ਦਾਦੇ, ਸਾਡੀਆਂ ਮਾਵਾਂ ਭੈਣਾਂ ਸਾਡੀਆਂ, ਔਰ ਸਭ ਤੋਂ ਜ਼ਿੰਮੇਵਾਰ ਧਿਰ ਜਿਹੜੀ ਸਾਡੀ ਜਵਾਨੀ ਹੈ, ਅਸੀਂ ਸਿਆਣੇ ਹੋਈਏ, ਜ਼ਿੰਮੇਵਾਰ ਹੋਈਏ ਆਪਣੀਆਂ ਕਬੀਲਦਾਰੀਆਂ ਪ੍ਰਤੀ, ਆਪਣੇ ਸਮਾਜ ਪ੍ਰਤੀ, ਆਪਣੇ ਧਰਮ ਪ੍ਰਤੀ। ਹੱਕ ਇਮਾਨ ਕਹਿ ਲਓ, ਬਸ ਗੱਲ ਨਿਬੜਦੀ ਹੈ। ਬਹੁਤ ਬਹੁਤ ਆਦਰ ਸਤਿਕਾਰ ਤੁਹਾਡਾ ਸਾਰਿਆਂ ਦਾ। ਥੈਂਕ ਯੂ। ਸਮਾਜ ਦੇ ਵਿੱਚ ਤੁਸੀਂ ਵਿਚਰਦੇ ਹੋ, ਜੇ ਉਹਦੇ ਪ੍ਰਤੀ ਤੁਹਾਡੀ ਚਿੰਤਾ ਜ਼ਾਹਿਰ ਆ ਤਾਂ ਤੁਸੀਂ ਬਹੁਤ ਇੱਕ ਚੰਗੇ ਸਮਾਜ ਦੇ ਵਿੱਚ ਇੱਕ ਚੰਗੇ ਮੈਂ ਸਮਝਦਾ ਕਿ ਵਰਤਾਰੇ ਬਣ ਕੇ ਨਿਕਲ ਰਹੇ ਹੋ। ਜਿਹੜੀ ਕਿਸਾਨੀ ਆ, ਪੰਜਾਬ ਦੇ ਜਿਹੜੇ ਲੋਕ ਆ ਜਾਂ ਭਾਰਤ ਦੇ ਜਿਹੜੇ ਲੋਕ ਆ, ਕੁਝ ਸੂਬਿਆਂ ਦੇ ਵਿੱਚ 70-80% ਜਿਹੜੇ ਲੋਕ ਆ ਉਹ ਕਿਸਾਨੀ 'ਤੇ ਨਿਰਭਰ ਕਰਦੇ ਆ। ਕਿਸਾਨੀ ਦੇ ਮਾਧਿਅਮ ਨਾਲ ਉਹਨਾਂ ਦਾ ਜਿਹੜਾ ਕਾਰੋਬਾਰ ਚੱਲਦਾ ਆ, ਉਹਦੇ ਵਿੱਚ ਜੇ ਆਪਾਂ ਇਹ ਕਹਿ ਲਈਏ ਕਿ ਸ਼ਹਿਰੀ ਵਰਗ ਆ, ਉਹ ਵੀ ਉਹਦੀਆਂ ਜੜ੍ਹਾਂ ਜਾਂ ਉਹਦੀਆਂ ਰਗਾਂ ਦੇ ਵਿੱਚ ਵੀ ਜਿਹੜਾ ਆ ਉਹ ਕਿਸਾਨੀ ਦਾ ਖੂਨ ਹੀ ਦੌੜਦਾ ਆ, ਕਿਉਂਕਿ ਕਿਸਾਨੀ ਜਿਹੜੀ ਆ ਉਹ ਘਰਾਂ ਘਰਾਂ ਤੱਕ ਪਹੁੰਚਦੀ ਆ, ਜੋ ਅਸੀਂ ਅਨਾਜ ਖਾਂਦੇ ਆ। ਮੈਂ ਬਹੁਤ ਧੰਨਵਾਦ ਕਰਦਾ ਬਹੁਜਨ ਸਮਾਜ ਦਾ, ਸਾਡੇ ਵੀਰ ਜਿਹੜੇ ਇੱਥੇ ਪਹੁੰਚੇ ਆ। ਬਹੁਜਨ ਸਮਾਜ ਤੋਂ ਇਸ ਕਰਕੇ ਮੈਂ ਕਿਹਾ ਕਿ ਕਿਸੇ ਪਾਰਟੀ ਨਾਲ ਕੋਈ ਤਾਲੁਕ ਨਹੀਂ ਆ, ਕਿਉਂਕਿ ਜਿਹੜਾ ਇੱਕ ਦਲਿਤ ਸ਼ਬਦ ਆ ਜਾਂ ਕੋਈ ਹੋਰ ਸ਼ਬਦ ਤੁਸੀਂ ਜਾਤੀਵਾਚਕ ਜਾਂ ਜਾਤੀਵਾਦ ਦੇ ਅਧੀਨ ਕੋਈ ਸ਼ਬਦ ਬੋਲਦੇ ਹੋ, ਬਹੁਤ ਛੋਟਾ ਹੁੰਦਾ। ਸੋ ਹਮੇਸ਼ਾ ਬਹੁਤ ਸਾਰੇ ਸਮੇਂ ਤੋਂ ਜਾਂ ਬਹੁਤ ਪੁਰਾਣੇ ਸਮੇਂ ਤੋਂ ਤੁਸੀਂ ਇਹ ਲਾ ਲਓ ਕਿ ਸਾਨੂੰ ਹਮੇਸ਼ਾ ਵੰਡਿਆ ਗਿਆ, ਭਾਵੇਂ ਉਹ ਜਾਤੀਆਂ ਦੇ ਦੌਰਾਨ ਹੋਵੇ, ਭਾਵੇਂ ਉਹ ਕਾਸਟਿਜ਼ਮ ਹੋਵੇ ਜਾਂ ਧਰਮ ਹੋਵੇ, ਉਹਦੇ ਅਧੀਨ ਸਾਨੂੰ ਵੰਡਿਆ ਗਿਆ। ਇਹ ਜ਼ਿਆਦਾਤਰ ਮੈਨੂੰ ਉਦੋਂ ਪਤਾ ਚੱਲਿਆ, ਖੈਰ ਇਸ ਤੋਂ ਇਲਾਵਾ ਅਸੀਂ ਕਾਲਜ ਯੂਨੀਵਰਸਿਟੀਆਂ 'ਚੋਂ ਨਿਕਲੇ ਉਦੋਂ ਕੋਈ ਇੰਨਾ ਇਸ ਚੀਜ਼ ਦਾ ਹੈ ਨਹੀਂ ਸੀ, ਕਿਉਂਕਿ ਸਾਡੇ ਯਾਰ ਦੋਸਤ ਸਾਰੇ ਧਰਮਾਂ ਦੇ ਸੀਗੇ, ਸਾਡੇ ਨਾਲ ਸਾਰੇ ਧਰਮਾਂ ਦੇ ਲੋਕ ਪੜ੍ਹੇ, ਅਸੀਂ ਸਭ ਦੇ ਨਾਲ ਸਾਂਝਾ ਖਾਧਾ ਆ। ਭਾਵੇਂ ਅੱਜ ਅਸੀਂ ਖਾਨ ਸਾਹਿਬ ਦੇ ਘਰੋਂ ਆਏ ਹਾਂ, ਖਾਨ ਸਾਹਿਬ ਦੇ ਘਰੋਂ ਬ੍ਰੇਕਫਾਸਟ ਕਰਕੇ ਆਏ ਹਾਂ, ਤਾਂ ਉਹ ਕੋਈ ਮਸਲਾ ਨਹੀਂ ਕਿ ਇਹ ਵੀਰ ਮੁਸਲਿਮ ਆ ਜਾਂ ਉਹ ਵੀਰ ਈਸਾਈ ਆ ਜਾਂ ਕੋਈ ਕਿਹੜੀ ਜਾਤੀ ਦਾ। ਮਸਲਾ ਇਹ ਆ ਕਿ ਤੁਸੀਂ ਇੱਕ ਪੰਜਾਬ ਦੇ ਇੱਕ ਹਿੱਤਾਂ ਦੇ ਲੋਕ ਹੋ। ਸੋ ਹਮੇਸ਼ਾ ਸਾਨੂੰ ਵੰਡਿਆ ਗਿਆ। ਜਦੋਂ ਸਾਡਾ ਗਾਣਾ ਆਇਆ ਪਿੱਛੇ ਜੇ, ਹੁਣ ਬਹੁਤ ਸਾਰੇ ਲੋਕਾਂ ਨੇ ਸਾਨੂੰ ਸਪੋਰਟ ਕੀਤੀ। ਸਾਡਾ ਗਾਣਾ ਸੀ, ਵੀਰ ਸਿੰਘ ਵੀਰ ਹੋਣਾ ਲਿਖਿਆ ਸੀ, ਮੇਰਾ ਕੀ ਕਸੂਰ। ਬਹੁਤ ਧੰਨਵਾਦ। ਮੇਰਾ ਆਉਣ ਦਾ ਮਕਸਦ ਵੀ ਇਹੀ ਸੀ, ਕਿਉਂਕਿ ਜਿਹੜੀ ਇੱਕ ਸਪੋਰਟ ਮਿਲੀ ਸਾਨੂੰ ਉਹ ਬਹੁਤ ਹੀ ਵੱਡੇ ਲੈਵਲ ਤੇ ਮਿਲੀ। ਹਾਲਾਂਕਿ ਪਿਛਲੇ 4 ਸਾਲ ਤੋਂ ਅਸੀਂ ਇਹ ਗਾਣੇ ਦੀ ਪਲੈਨਿੰਗ ਕਰ ਰਹੇ ਸੀ। ਸਾਨੂੰ ਇੱਦਾਂ ਲੱਗਦਾ ਸੀਗਾ ਕਿ ਸ਼ਾਇਦ ਹੋ ਸਕਦਾ ਇੱਦਾਂ ਦੇ ਗਾਣੇ ਅੱਜ ਕੱਲ੍ਹ ਕੋਈ ਸੁਣਦਾ ਨਹੀਂ। ਮੈਂ ਜਦੋਂ ਲੋਕਡਾਊਨ ਸ਼ੁਰੂ ਹੋਇਆ ਤਾਂ ਮੈਂ ਵੀਰ ਸਿੰਘ ਵੀਰ ਨੂੰ ਕਿਹਾ, ਮੈਂ ਕਿਹਾ ਵੀਰ ਜੀ ਵੀ ਗਾਣਾ ਪੂਰਾ ਕਰ ਦਈਏ, ਵੀ ਇੱਕ ਸਥਾਈ ਤੇ ਇੱਕ ਅੰਤਰਾ ਲਿਖਿਆ ਆ, ਤੇ ਮੈਨੂੰ ਇੱਦਾਂ ਲੱਗਦਾ ਵੀ ਇੱਦਾਂ ਦੇ ਗਾਣੇ ਅੱਜ ਕੱਲ੍ਹ ਕੋਈ ਸੁਣਦਾ ਨਹੀਂ। ਚਲੋ ਆਪਾਂ ਇੱਕ ਆਪਣੇ ਪੇਜ ਤੇ ਪਾ ਦਿੰਦੇ ਹਾਂ, ਨਾ ਕੋਈ ਸੁਣੂਗਾ ਤੇ ਚਲੋ ਇੱਕ ਫਿਰ ਵੀ ਹਾਜ਼ਰੀ ਜੀ ਲੱਗ ਜੂਗੀ। ਪਰ ਉਹ ਗਾਣੇ ਦੇ ਬਾਅਦ ਸਾਨੂੰ ਇਹ ਪਤਾ ਚੱਲਿਆ ਕਿ ਜਿਹੜੀ ਇੱਕ ਜ਼ਹਿਰ ਆ, ਜਿਹੜੀ ਇੱਕ ਨਫ਼ਰਤ ਆ,
ਉਹ ਬਹੁਤ ਵੱਡੇ ਲੈਵਲ ਤੇ ਵੇਖਣ ਨੂੰ ਮਿਲੀ ਕਿ ਮਤਲਬ ਕਿੱਦਾਂ ਹੋ ਸਕਦਾ ਜਿਸ ਇਨਸਾਨ ਨੂੰ ਪਰਮਾਤਮਾ ਨੇ ਭੇਜਤਾ, ਨਾ ਤਾਂ ਕਿਸੇ ਦੇ ਮੱਥੇ ਦੇ ਉੱਤੇ ਮੋਹਰ ਲੱਗੀ ਆ ਕਿ ਇਹ ਫਲਾਣੀ ਜਾਤੀ ਦਾ ਬੰਦਾ ਆ ਜਾਂ ਇਹ ਛੋਟੀ ਜਾਤੀ ਦਾ ਬੰਦਾ ਆ ਜਾਂ ਇਹ ਉੱਚ ਜਾਤੀ ਦਾ ਬੰਦਾ ਆ, ਕਿਸੇ ਦੇ ਵੀ ਨਹੀਂ ਪਰਮਾਤਮਾ ਨੇ ਮੋਹਰ ਲਈ। ਸਭ ਨੂੰ ਉਹਨੇ ਇਕੁਅਲ ਭੇਜਿਆ, ਸਭ ਦੇ ਉਹਨੇ ਉਹੀ ਅੰਗ ਪੈਰ ਲਾਇਆ, ਉਹੀ ਸਵਾਦ ਲਾਇਆ, ਉਹੀ ਅੱਖਾਂ ਲਾਈਆਂ, ਉਹੀ ਕੰਨ ਲਾਏ। ਪਰ ਮੈਨੂੰ ਲੱਗਦਾ ਕਿ ਸਾਡੇ ਲੋਕਾਂ ਨੇ ਜਿਨ੍ਹਾਂ ਨੂੰ ਅਸੀਂ ਚੌਧਰੀ ਬਣਾਤਾ, ਜਿਨ੍ਹਾਂ ਨੂੰ ਆ ਛੋਟੀਆਂ ਛੋਟੀਆਂ ਜਾਂ ਤੁਸੀਂ ਕਮੇਟੀਆਂ ਦੇਤੀਆਂ ਸ਼ਹਿਰਾਂ ਦੇ ਵਿੱਚ ਹੀ ਜਾਂ ਕਸਬਿਆਂ ਦੇ ਵਿੱਚ ਹੀ, ਉਹ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਏ ਵੀ ਯਾਰ ਖੌਰੇ ਅਸੀਂ ਸਮਾਜ ਨੂੰ ਚਲਾਉਣਾ ਹੈ ਜਾਂ ਅਸੀਂ ਜੋ ਕਵਾਂਗੇ ਉਹੀ ਸੱਚ ਹੋਊਗਾ। ਸਾਨੂੰ ਬਹੁਤ ਸਾਰੀਆਂ ਧਮਕੀਆਂ, ਬੜੇ ਐਸੇ ਐਂ ਕਰ ਦਾਂਗੇ ਉਹ ਕਰ ਦਾਂਗੇ, ਪਰ ਮਸਲਾ ਧਮਕੀ ਦਾ ਨਹੀਂ, ਮਸਲਾ ਇਹ ਨਹੀਂ ਕਿ ਕੋਈ ਕੀ ਕਰ ਦੂਗਾ, ਮਸਲਾ ਇਹ ਸੀਗਾ ਕਿ ਨਫ਼ਰਤ ਇੰਨੇ ਵੱਡੇ ਲੈਵਲ ਤੇ ਆ ਕਿ ਤੁਸੀਂ ਯਾਰ ਹਮੇਸ਼ਾ ਉੱਚ ਕੋਟੀ ਦੇ ਲੋਕਾਂ ਨੂੰ ਤੁਸੀਂ ਪ੍ਰਫੁੱਲਤ ਕਰੋ, ਉਹਨਾਂ ਨੂੰ ਪ੍ਰਮੋਟ ਕਰੋ। ਤੁਸੀਂ ਕਿਸੇ ਉਸ ਵਰਗ ਦੀ ਗੱਲ ਨਹੀਂ ਕਰ ਸਕਦੇ ਜਿਹੜਾ ਵਰਗ ਪਹਿਲਾਂ ਹੀ ਦਬਿਆ ਹੋਇਆ ਹੈ। ਤੁਹਾਡੇ ਬਾਬਾ ਅੰਬੇਦਕਰ ਜਿਨ੍ਹਾਂ ਨੇ ਇਹ ਸਾਬਿਤ ਕੀਤਾ ਕਿ ਪੜ੍ਹਾਈ ਦੇ ਨਾਲ ਜਾਂ ਇੱਕ ਚੰਗੀ ਸੋਚ ਦੇ ਨਾਲ ਜਦੋਂ ਸਮਾਜ ਦੇ ਵਿੱਚ ਨਿਕਲਿਆ ਜਾਂਦਾ ਤਾਂ ਸਮਾਜ ਜਿਹੜਾ ਆ ਤੁਹਾਨੂੰ ਸਲੂਟ ਕਰਦਾ ਹੈ। ਤੁਸੀਂ ਬਾਬਾ ਅੰਬੇਦਕਰ ਦੀ ਸੋਚ ਨੂੰ ਬਹੁਤ ਪਹਿਰਾ ਦਿੰਦੇ ਹੋ, ਬਾਬਾ ਰਵਿਦਾਸ, ਬਾਬਾ ਵਾਲਮੀਕ, ਉਹਨਾਂ ਸਾਰਿਆਂ ਦੇ ਤੁਸੀਂ ਬਹੁਤ ਪਹਿਰਾ ਦਿੰਦੇ ਹੋ। ਔਰ ਉਹਨਾਂ ਨੇ ਹਮੇਸ਼ਾ ਜਿਉਂਦੇ ਰਹੋ, ਉਹਨਾਂ ਨੇ ਹਮੇਸ਼ਾ, ਬਾਬਾ ਰਵਿਦਾਸ ਉਹਨਾਂ ਨੇ ਕਿਰਤ ਕਰਨ ਦੀ ਤੁਹਾਨੂੰ ਬਲ ਬਖਸ਼ਿਆ। ਬਾਬਾ ਅੰਬੇਦਕਰ ਉਹਨਾਂ ਨੇ ਹਮੇਸ਼ਾ ਜਦੋਂ ਸੰਵਿਧਾਨ ਲਾਗੂ ਹੋਇਆ ਤਾਂ ਉਹ ਚੇਅਰਮੈਨ ਸੀਗੇ, ਤਾਂ ਉਹਨਾਂ ਨੇ ਮੈਨੂੰ ਲੱਗਦਾ ਕਿ ਹੁਣ ਵੀ ਉਹ ਇੱਕ ਹਾਲਾਤ ਪੈਦਾ ਹੋ ਚੁੱਕਿਆ ਕਿ ਸਾਨੂੰ ਆਪਣੇ ਹੱਕਾਂ ਪ੍ਰਤੀ, ਸਾਨੂੰ ਆਪਣੀ ਸੋਚ ਜਿਹੜੀ ਆ ਉਹ ਬਜਾਏ ਮੋਬਾਈਲ ਫੋਨਾਂ ਦੇ ਜਾਂ ਬਜਾਏ ਅਸੀਂ ਇੱਥੋਂ ਇਹ ਕਹਿ ਕੇ ਉੱਠ ਜਾਈਏ ਵੀ ਯਾਰ ਕੋਈ ਗੱਲ ਨਹੀਂ ਸਾਰਿਆਂ ਦੇ ਨਾਲ ਹੀ ਆ, ਪਰ ਸਾਰਿਆਂ ਦੇ ਨਾਲ ਨਹੀਂ ਆ। ਕੱਲ੍ਹ ਨੂੰ ਜੇ ਅੱਜ ਕਿਸਾਨਾਂ ਦੇ ਉੱਤੇ ਜਾਂ ਧਾਰਮਿਕ ਗ੍ਰੰਥਾਂ ਦੇ ਉੱਤੇ ਹਮਲੇ ਹੋ ਰਹੇ ਆ, ਪਿਛਲੇ ਕਿੰਨੇ 2-4 ਸਾਲਾਂ ਦੇ ਵਿੱਚ ਕਿੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹਮਲੇ ਹੋਏ, ਜਿਹੜੀ ਕਿ ਮੈਨੂੰ ਲੱਗਦਾ ਦੁਨੀਆ ਦੇ ਇਤਿਹਾਸ ਦੇ ਉੱਤੇ ਸਭ ਤੋਂ ਨਿੰਦਣਯੋਗ ਘਟਨਾ ਕਹਿ ਸਕਦੇ ਹਾਂ। ਜੇ ਅੱਜ ਸਾਡੇ ਉੱਤੇ ਇਹ ਹਮਲੇ ਹੋ ਰਹੇ ਆ ਨਾ, ਤਾਂ ਕੱਲ੍ਹ ਨੂੰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਕਿਸੇ ਵੀ ਧਾਰਮਿਕ ਗ੍ਰੰਥ ਤੇ ਕਿਸੇ ਵੀ ਧਾਰਮਿਕ ਜਿਹੜਾ ਇੱਕ ਸਥਾਨ ਆ ਉਹਦੇ ਉੱਤੇ ਹਮਲੇ ਹੋਣੇ ਹੀ ਹੋਣੇ ਆ। ਤੁਹਾਨੂੰ ਪਾੜਨ ਦੀ, ਸਾਨੂੰ ਤੁਹਾਡੇ ਨਾਲ ਪਾੜਨ ਦੀ, ਤੋੜਨ ਦੀ ਕੋਸ਼ਿਸ਼ ਕੀਤੀ ਜਾਣੀ ਆ। ਇਸੇ ਕਰਕੇ ਕਿ ਇਹ ਲੋਕ ਇਕੱਠੇ ਨਾ ਹੋ ਜਾਣ। ਹਮੇਸ਼ਾ ਇਹ ਇੱਕ ਰੂਲ, ਇੱਕ ਰੈਗੂਲੇਸ਼ਨ ਵੱਡੀਆਂ ਉੱਚ ਕੋਟੀ ਦੀਆਂ ਸਰਕਾਰਾਂ ਦਾ, ਕਮੇਟੀਆਂ ਦਾ ਰਿਹਾ ਆ। ਤੁਸੀਂ ਦੇਖ ਲਓ ਇਹਨਾਂ ਨੂੰ 25-25 ਗਨਮੈਨ ਦਿੱਤੇ ਆ ਜਿਹੜੇ ਬਦਮਾਸ਼ ਬਣਦੇ ਆ, ਜਿਹੜੇ ਜਾ ਕੇ ਉੱਥੇ ਅਨਾਉਂਸ ਕਰਦੇ ਐਂ ਕਰ ਦਾਂਗੇ ਉਹ ਕਰ ਦਾਂਗੇ। ਖੈਰ ਸਾਡੇ ਕੋਲ ਤਾਂ ਗਨਮੈਨ ਨਹੀਂ, ਨਾ ਹੀ ਅਸੀਂ ਗਨਮੈਨ ਲੈਣਾ ਆ। ਅਸੀਂ ਕਾਹਦੇ ਲਈ ਲੈਣਾ? ਅਸੀਂ ਕਿਹੜਾ ਕਿਸੇ ਨੂੰ ਫੜਨਾ ਆ, ਅਸੀਂ ਤਾਂ ਗੱਲ ਕਰਨੀ ਆ, ਹਿੱਕ ਠੋਕ ਕੇ ਕਰਨੀ ਆ, ਬੋਲਣਾ ਆ। ਗਾਣਾ ਵੀਰ ਨੇ ਲਿਖਿਆ ਅਸੀਂ ਗਾਤਾ। ਜਿਹੜੀ ਕਲਮ ਆ ਉਹ ਤਲਵਾਰ ਤੋਂ ਵੀ ਖਤਰਨਾਕ ਹੁੰਦੀ ਹੈ। ਜੋ ਤੁਸੀਂ ਬੋਲ ਦੇਣਾ ਆ ਉਹ ਤੁਸੀਂ ਤਲਵਾਰ ਨਾਲ ਵੀ ਫੱਟ ਨਹੀਂ ਲਾ ਸਕਦੇ, ਜੋ ਤੁਸੀਂ ਕਲਮ ਨਾਲ ਫੱਟ ਲਾ ਦੇਣਾ। ਸੋ ਸਾਡਾ ਐਸੇ ਬਹੁਤ ਸਾਰੇ ਹੋਰ ਗਾਣੇ ਤਿਆਰ ਆ, ਗੀਤ ਤਿਆਰ ਆ, ਜਿਹੜੇ ਆਉਣ ਦੇ ਸਮੇਂ ਦੇ ਨਾਲ ਨਾਲ ਅਸੀਂ ਗਾਵਾਂਗੇ, ਕਿਉਂਕਿ ਸਾਡਾ ਇੱਕ ਫਰਜ਼ ਆ, ਅਸੀਂ ਇੱਕ ਕਲਚਰ ਨੂੰ ਲੈ ਕੇ ਅੱਗੇ ਚੱਲ ਰਹੇ ਹਾਂ। ਅਸੀਂ ਇੱਕ ਉਹ ਵੀ ਇੱਕ ਸਮਾਜ ਦਾ ਹਿੱਸਾ ਆ। ਸੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ। ਅਸੀਂ ਕਿਸਾਨਾਂ ਦਾ ਜਿਹੜਾ ਪਿਛਲੇ 40-50 ਦਿਨਾਂ ਤੋਂ ਇੱਕ ਲੋਕ ਭੁੱਖੇ ਤੇ ਆਏ, ਸਾਡੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਜਾਂ ਜਿਹੜੇ ਅਕਸਰ ਲੋਕ ਜਿਹੜੇ ਹਮੇਸ਼ਾ ਲੜੇ ਉਹ ਬੈਠੇ ਹੋਏ ਆ। ਸੋ ਸਾਨੂੰ ਲੋੜ ਆ ਤੁਸੀਂ ਵੀ ਸਾਥ ਦਿਓ। ਤੁਸੀਂ ਅੱਜ ਆਏ ਹੋ, ਤੁਹਾਡਾ ਬਹੁਤ ਧੰਨਵਾਦ। ਔਰ ਇਸ ਗੱਲ ਨੂੰ ਆਪਣੇ ਜ਼ਿਹਨ ਦੇ ਵਿੱਚ, ਆਪਣੇ ਦਿਮਾਗ ਦੇ ਵਿੱਚ ਲੈ ਕੇ ਜਾਇਓ ਕਿ ਜੇ ਕਿਸਾਨੀ ਮਰੀ ਤਾਂ ਸਾਰਾ ਪੰਜਾਬ ਮਰੂਗਾ, ਸਾਰਾ ਸੂਬਾ ਮਰੂਗਾ। ਸਾਨੂੰ ਲੋੜ ਆ ਅੱਜ ਲੋਕਾਂ ਦੇ ਨਾਲ ਖੜਨ ਦੀ, ਲੋਕਾਂ ਦਾ ਸਾਥ ਦੇਣ ਦੀ, ਤੇ ਆਪਣੇ ਆਪ ਨੂੰ ਬਚਾ ਕੇ ਰੱਖਿਓ। ਆਪਣੀ ਜਿਹੜੀ ਜਾਤੀ ਪਾਤੀ ਦੀ ਜਿਹੜੀ ਇੱਕ ਨਫ਼ਰਤ ਆ ਉਹਨੂੰ ਦੂਰ ਕਰਕੇ ਰੱਖਿਓ। ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਹਾਂ। ਜੇ ਤੁਸੀਂ ਸਾਡੇ ਨਾਲ ਅੱਜ ਖੜੇ ਹੋ ਨਾ, ਅਸੀਂ ਤੁਹਾਡੇ ਨਾਲ ਖੜੇ ਹਾਂ। ਜਿੱਥੇ ਬੁਲਾਓਗੇ, ਜੇ ਨਾ ਆਏ ਤਾਂ ਫਿਰ ਗੱਲ ਕਰਿਓ। ਗੱਲ ਇਹ ਨਹੀਂ ਕਿ ਮਾਈਕ ਦੇ ਵਿੱਚ ਕਹਿ ਕੇ ਤੁਸੀਂ 4 ਤਾੜੀਆਂ ਮਰਵਾ ਕੇ ਚਲੇ ਜਾਓ ਵੀ ਮੇਰੀ ਬੜੀ ਬੱਲੇ ਬੱਲੇ ਹੋਊ। ਇੱਦਾਂ ਦੇ ਬੰਦੇ ਨਹੀਂ ਆ। ਅਸੀਂ ਤੁਹਾਡੇ ਨਾਲ ਖੜਾਂਗੇ ਜੇ ਸਾਨੂੰ ਜਿੱਥੇ ਵੀ ਆਉਣਾ ਪਿਆ। ਪਰ ਪ੍ਰਮਾਤਮਾ ਕਰੇ ਵੀ ਇੱਦਾਂ ਦੀ ਕੋਈ ਹਰਕਤ ਹੀ ਨਾ ਹੋਵੇ ਕਿ ਕਦੇ ਵੀ ਤੁਹਾਨੂੰ ਜਿਹੜਾ ਰੋਡ ਜਾਮ ਕਰਨੇ ਪੈਣ ਜਾਂ ਤੁਹਾਨੂੰ ਤੁਹਾਡੇ ਧਰਮ ਦੀ ਰਾਖੀ ਦੇ ਲਈ ਇੰਨੇ ਨੀਵੇਂ ਪੱਧਰ ਤੇ ਆ ਕੇ ਇਹਨਾਂ ਦੇ ਨਾਲ ਬੈਸਣਾ ਪਵੇ। ਪਰਮਾਤਮਾ ਕਿਰਪਾ ਕਰੇ, ਪੰਜਾਬ ਸੁਖੀ ਵਸੇ, ਪੰਜਾਬ ਦੇ ਲੋਕ ਸੁਖੀ ਵਸਣ ਔਰ ਚੜ੍ਹਦੀ ਕਲਾ 'ਚ ਰਹੇ। ਮੈਂ ਜਕਾਰੇ ਦੇ ਨਾਲ ਤੁਹਾਡੇ ਸਾਰਿਆਂ ਦਾ ਸਾਥ ਰਹੂੰਗਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ। ਜੀਵੇ ਪੰਜਾਬ, ਜੀਵੇ ਪੰਜਾਬ। ਵਾਹਿਗੁਰੂ ਜੀ ਕਾ ਖਾਲਸਾ। ਅੱਗੇ ਜਾਊਗਾ। ਪਰਚਾ ਤਾਂ ਪਹਿਲਾਂ ਚੱਲ ਰਿਹਾ ਇੱਕ, ਉਹ ਥੋੜਾ ਜਿਹਾ ਗਰਮ ਹੋ ਸਕਦਾ ਕਿ ਕੈਸੀ ਤੇਰੀ ਮਤ ਲੋਕਾ, ਕੈਸੀ ਤੇਰੀ ਬੁੱਧਿਆ,
ਵੇ ਭੁੱਖਿਆਂ ਨੂੰ ਮੁੱਕੀਆਂ ਤੇ ਪੱਥਰਾਂ ਨੂੰ ਦੁੱਧਿਆ। ਉਹ ਜੇ ਮੈਂ ਸੱਚ ਬਹੁਤਾ ਬੋਲਿਆ ਤੇ ਮੱਚ ਜਾਣਾ ਜੁੱਧਿਆ। ਗਰੀਬੜੇ ਦੀ ਸ਼ੋ ਮਾੜੀ ਗਊ ਦਾ ਮੂਤ ਸ਼ੁੱਧਿਆ। ਚਲੋ ਮੰਨਿਆ ਵੀ ਤਗੜਾ ਏ ਤੇਰਾ ਆਪਣਾ ਗਰੂਰਿਆ। ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰਿਆ। ਉਹ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰਿਆ। ਗੱਲ ਸਮਝਣ ਦੀ ਆ। ਜੇ ਆਰਾਮ ਨਾਲ ਬਹਿ ਕੇ ਪੂਰਾ ਗਾਣਾ ਸੁਣ ਲੈਂਦੇ ਨਾ ਤੇ ਸ਼ਾਇਦ ਕੋਈ ਆਉਂਦਾ ਹੀ ਨਾ। ਉਹ ਪਹਿਲੀ ਗੱਲ ਤੇ ਨਿਕਲ ਆਈ। ਅਗਲੀ ਗੱਲ ਸੀ ਅਸੀਂ ਉਹਦੇ ਵਿੱਚ ਇਹ ਵੀ ਬੋਲਿਆ ਕਿ ਸਾਡੇ ਧਰਮ ਦੇ ਵਿੱਚ ਵੀ ਬਹੁਤ 4-4 5-5 ਗੁਰਦੁਆਰੇ ਬਣਾਏ ਗਏ ਆ। ਆ ਫਲਾਣੀ ਜਾਤੀ ਦਾ ਗੁਰਦੁਆਰਾ ਇਹਦੇ ਵਿੱਚ ਆ ਜਾਣਗੇ, ਆ ਜੱਟਾਂ ਦਾ ਗੁਰਦੁਆਰੇ 'ਚ ਜੱਟ ਹੀ ਜਾਣਗੇ। ਉਹਦੇ 'ਚ ਇਹ ਗੱਲ ਕੀਤੀ ਗਈ ਸੀ। ਪਹਿਲਾਂ ਤਾਂ ਵੀਰ ਸਿੰਘ ਲਈ ਤਾੜੀ ਲਾਓ। ਇਹ ਗੱਲ ਇਹਨਾਂ ਹੀ ਕੀਤੀ ਆ। ਵਾਹ। ਬਾਬਾ ਨਜ਼ਮੀ ਲਿਖਦਾ ਕਿ ਜਿਸ ਧਰਤੀ ਤੇ ਰਜਵਾਂ ਟੁੱਕੜ ਖਾਂਦੇ ਨਹੀਂ ਮਜ਼ਦੂਰ, ਉਸ ਧਰਤੀ ਦੇ ਹਾਕਮ ਕੁੱਤੇ, ਉਸ ਧਰਤੀ ਦੇ ਹਾਕਮ ਸੂਰ। ਹਮੇਸ਼ਾ ਪੂੰਜੀਪਤੀਆਂ ਦਾ ਰਾਜ ਰਿਹਾ। ਅਮੀਰ ਅਮੀਰ ਹੋਈ ਜਾਂਦਾ, ਗਰੀਬ ਗਰੀਬ ਹੋਈ ਜਾਂਦਾ। ਉਹਦੇ ਬੋਲ ਸੀ ਕਿ ਗਾਤਰੇ ਜਨਹੂ ਤੇ ਕਰੌਸ ਗਲ ਪਾ ਲੈ, ਵਿਚਾਰ ਆਪਣਾਏ ਨਾ ਤੇ ਬਾਣੇ ਆਪਣਾ ਲੈ। ਆ ਚੌਧਰਾਂ ਦੇ ਭੁੱਖਿਆਂ ਸੂਲ ਸਾਰੇ ਖਾ ਲੈ, ਕਿ ਗੋਤਾਂ ਅਨੁਸਾਰ ਗੁਰਦੁਆਰੇ ਵੀ ਬਣਾ ਲੈ। ਤੰਨੇ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਨਕਾਰੋ ਪਹਿਲਾਂ, ਸੋਚ ਨੀਵਿਆਂ ਦੀ ਨੀਵੀਂ ਕਹਿਣਾ ਫੇਰ ਮਨਜ਼ੂਰਿਆ। ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰਿਆ। ਬਹੁਤ ਧੰਨਵਾਦ। ਤੁਸੀਂ ਸਾਰੇ ਇਕੱਠੇ ਹੋਏ ਹੋ, ਬੜੀ ਮਿਹਰਬਾਨੀ ਸਾਰਿਆਂ ਦੀ। ਤੁਸੀਂ ਆਏ ਹੋ। ਬਹੁਤ ਵੱਡੇ ਵੱਡੇ ਬੁਲਾਰੇ ਇੱਥੇ ਬੈਠੇ ਵੀ ਹੋਏ ਨੇ, ਪਹਿਲਾਂ ਬੋਲ ਕੇ ਵੀ ਗਏ ਨੇ। ਮੈਂ ਸਾਰਿਆਂ ਤੋਂ ਛੋਟਾ ਹਾਂ। ਜਿੱਦਾਂ ਮੇਰੇ ਤੋਂ ਪਹਿਲਾਂ ਇਮਾਮ ਸਾਹਿਬ ਬੋਲ ਕੇ ਗਏ ਨੇ, ਬਹੁਤ ਵਧੀਆ ਬੋਲ ਕੇ ਗਏ ਨੇ। ਸੋ ਮੈਨੂੰ ਇੰਨੀ ਨੌਲੇਜ ਤਾਂ ਹੈ ਨਹੀਂ, ਪਰ ਮੈਂ ਇੰਨਾ ਕਹਿਣਾ ਜ਼ਰੂਰ ਚਾਹਾਂਗਾ ਕਿ ਜਿਹੜੇ ਸਾਡੇ ਕਿਸਾਨ ਭਰਾ ਨੇ ਉਹਨਾਂ ਦਾ ਬਹੁਤ ਵੱਡਾ ਧੱਕਾ ਹੋ ਰਿਹਾ ਹੈ। ਮਜ਼ਦੂਰਾਂ ਲਈ ਇੱਕ ਕਾਨੂੰਨ ਪਾਸ ਕੀਤਾ ਗਿਆ ਹੈ। ਇਹ ਤੋਂ ਜ਼ਿਆਦਾ ਕੋਈ ਘਟੀਆ ਗੱਲ ਮੈਨੂੰ ਲੱਗੀ ਨਹੀਂ। ਬਈ ਜਿਹੜਾ ਮਜ਼ਦੂਰ ਹੈ 8 ਘੰਟੇ ਦੀ ਡਿਊਟੀ ਸੀਗੀ ਪਹਿਲਾਂ ਉਹਦੀ, ਤੇ ਹੁਣ ਉਹਦੀ 12 ਘੰਟੇ ਡਿਊਟੀ ਕਰ ਦਿੱਤੀ ਤੇ ਪੈਸੇ ਉਹਨੇ ਡੁੱਬ ਕੇ ਨਹੀਂ ਮਰਦੇ। ਇਦਾਂ ਦੇ ਕਾਨੂੰਨ ਪਾਸ ਕਰਨ ਲੱਗੇ। ਸੋ ਤੁਸੀਂ ਗਰੀਬ ਦਾ ਹੱਕ ਜਿਹੜਾ ਤੁਸੀਂ ਰੱਖਦੇ, ਕੋਈ ਵੀ ਬੰਦਾ ਆ, ਜੇ ਤੁਸੀਂ ਗਰੀਬ ਦਾ ਕਿਸੇ ਦਾ ਹੱਕ ਰੱਖਦੇ ਹੋ ਤੇ ਉਹ ਅੱਲਾਹ ਪਾਕ ਵਾਹਿਗੁਰੂ ਪਰਮਾਤਮਾ ਈਸ਼ਵਰ ਉਹ ਕਦੀ ਮਾਫ ਨਹੀਂ ਕਰਦਾ। ਸੋ ਇਸ ਕਰਕੇ ਇਹ ਜਿਹੜੇ ਬਿੱਲ ਪਾਸ ਹੋਏ ਨੇ ਬਿਲਕੁਲ ਗਲਤ ਨੇ ਤੇ ਆਪਾਂ ਨੂੰ ਸਾਰਿਆਂ ਨੂੰ ਇਹਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਸੋ ਮੈਂ ਬਹੁਤਾ ਤਕੜਾ ਬੁਲਾਰਾ ਤੇ ਹੈ ਨਹੀਂ, ਜੋ ਮੇਰੇ ਦਿਲ ਦੇ ਵਿੱਚ ਹੈ ਮੈਂ ਬੋਲੂੰਗਾ ਨਹੀਂ, ਪਰ ਮੈਂ ਨਾਲ ਖੜਾ ਹਾਂ। ਜਿੱਦਾਂ ਵੀ ਜਿੱਥੇ ਵੀ ਮੈਨੂੰ ਤੁਸੀਂ ਹੁਕਮ ਲਾਓਗੇ ਤੇ ਮੈਂ ਤੇ ਸਾਡਾ ਸਾਰਾ ਭਾਈਚਾਰਾ, ਮੁਸਲਿਮ ਭਾਈਚਾਰਾ ਵੀ, ਜਿੱਦਾਂ ਇਮਾਮ ਸਾਹਿਬ ਨੇ ਕਿਹਾ ਕਿ ਕਿਸਾਨ ਜਿਹੜਾ, ਕਿਉਂਕਿ ਮੈਂ ਕਿਸਾਨ ਤਾਂ ਨਹੀਂ ਪਰ ਕਿਸਾਨ ਜਿਹੜੇ ਸਾਡੇ ਯਾਰ ਦੋਸਤ ਤੇ ਕਿਸਾਨ ਦੇ ਥਰੂ ਹੀ ਸਾਨੂੰ ਅਨਾਜ ਆਉਣਾ ਹੈ। ਕਿਸਾਨ ਦੁਖੀ ਹੋਏਗਾ ਉਹਨੂੰ ਫਾਇਦਾ ਨਹੀਂ ਹੋਏਗਾ, ਜਾਂ ਉਹਦੀ ਕਣਕ ਇੱਦਾਂ ਉਹ ਕੁੱਤਿਆਂ ਗਵਾਉਣੀ ਕਰ ਦੇਣਗੇ ਤਾਂ ਫਿਰ ਕੋਈ ਫਾਇਦਾ ਨਹੀਂ ਹੈ। ਠੀਕ ਹੈ ਜੀ। ਮੈਨੂੰ ਪਹਿਲਾਂ ਵੀ ਦੱਸਿਆ ਸੀ ਕਿ ਹੁਣ ਦੇਖੋ ਜੇ ਉਹ ਕਣਕ ਤੁਸੀਂ ਕਣਕ ਦਾ ਉਹ ਜਿਹੜਾ ਆੜ੍ਹਤੀਆਂ ਨੂੰ ਨਹੀਂ ਫਾਇਦਾ ਹੋਏਗਾ ਤੇ ਮਜ਼ਦੂਰ ਨੂੰ ਨਹੀਂ ਫਾਇਦਾ ਹੋਏਗਾ, ਪੱਲੇਦਾਰ ਨੂੰ ਨਹੀਂ ਫਾਇਦਾ ਹੋਏਗਾ, ਫਿਰ ਜਿਹੜੇ ਉੱਥੇ ਰੇਹੜੀਆਂ ਵਾਲੇ ਨੇ ਜਿਹੜੇ ਖਾਣ ਪੀਣ ਦਾ ਸਮਾਨ ਉਹ ਲਾਉਂਦੇ ਨੇ ਤੇ ਉਹਨਾਂ ਨੂੰ ਵੀ ਕਿੰਨਾ ਨੁਕਸਾਨ ਹੈ। ਸਾਰਾ ਕੁਝ ਬੰਦ ਹੀ ਕਰਾ ਦੇਣਾ ਮੈਨੂੰ ਲੱਗਦਾ ਇਹਨਾਂ ਬਿੱਲ ਤਾਂ ਇਸ ਹਿਸਾਬ ਦੇ ਪਾਸ ਹੋਏ ਹੈ। ਸੋ ਇਸ ਕਰਕੇ ਆਪਾਂ ਨੂੰ ਮੁਕਾਬਲਾ ਕਰਨਾ ਚਾਹੀਦਾ ਹੈ। ਜਿੰਨਾ ਕੁ ਵੀ ਮੈਂ ਸਭ ਤੋਂ ਛੋਟਾ ਤੇ ਮੈਨੂੰ ਮਾਫ ਕਰਨਾ। ਆਪਾਂ ਸਾਰੇ ਕਿਸਾਨੀ ਤੇ ਨਿਰਭਰ ਹਾਂ। ਇਸ ਬਾਰੇ ਕੋਈ ਸ਼ੰਕਾ ਨਹੀਂ ਰਹੀ, ਪਰੰਤੂ ਜੋ
MSP है, जिवें कि वस्तां लै लईए ਜਿਹੜੀਆਂ ਇਸ ਤੋਂ ਬਾਹਰ ਹਨ। ਜਿਵੇਂ ਕਿ ਆਪਾਂ ਅੱਜ ਆਲੂ ਦੀ ਗੱਲ ਕਰਦੇ ਹਾਂ। ਆਲੂ ਜੋ ਹੈ ਜਦੋਂ ਜ਼ਮੀਨ ਦੇ ਵਿੱਚ ਪੈਦਾ, ਜਦੋਂ ਸਟੋਰ ਦੇ ਵਿੱਚ ਚਲੇ ਜਾਂਦਾ ਹੈ, ਜਦੋਂ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਚਲੇ ਜਾਂਦਾ ਹੈ, ਤੇ ਫਿਰ ਆਪਾਂ ਨੂੰ ਅੱਜ ਉਹੀ ਆਲੂ ਲਗਭਗ 40 ਰੁਪਏ ਕਿਲੋ ਮਿਲ ਰਿਹਾ। ਤੇ ਜੇਕਰ ਇਸੇ ਤਰ੍ਹਾਂ ਰਿਹਾ ਤੇ ਇਹ ਬਿੱਲ ਵਾਪਸ ਨਾ ਹੋਏ, ਇਹ ਰੱਦ ਨਾ ਹੋਏ, ਦੇ ਵਿੱਚ ਇੱਕ ਗੱਲ ਅਸੀਂ ਕਹਿਣੀ ਚਾਹਾਂਗੇ ਕਿ ਕਿਸਾਨ ਦੇ ਨਾਲ ਮਜ਼ਦੂਰ ਵੀ ਹੈ, ਕਿਸਾਨ ਦੇ ਨਾਲ ਮਜ਼ਦੂਰ ਵੀ ਹੈ। ਲਿਖਿਆ ਵੀ ਗਿਆ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਹੁਣ 3 ਬਿੱਲਾਂ ਦੇ ਨਾਲ ਇੱਕ ਬਿੱਲ ਹੋਰ ਨੇ ਸਾਡੇ ਦਾਗ ਪਏ ਨੇ, ਤੂੰ ਫਟ ਲਾ ਕੇ ਕਿਉਂ ਭੁੱਲ ਜਾਣਾ, ਸੀਨੇ ਸਾਡੇ ਦਾਗ ਪਏ ਨੇ, ਚੁੱਕ ਲੈ ਜਾਣਾ, ਗੰਨੇ ਗੰਨੇ ਚੁੱਕ ਲੈ ਜਾਣਾ, ਹੋ ਗੰਨੇ ਗੰਨੇ ਚੁੱਕ ਲੈ ਜਾਣਾ, ਫੂਕ ਦਿਆਂਗੇ ਆਗ ਪਏ ਨੇ। ਸਾਡਾ ਨਾਰਾ ਕੀ ਹੈ? ਕਿਸਾਨ ਮਜ਼ਦੂਰ ਏਕਤਾ। ਜੋਸ਼ ਨਾਲ ਆਵਾਜ਼ ਆਉਣੀ ਚਾਹੀਦੀ ਹੈ, ਜਿੱਦਾਂ ਕਿ ਪਤਾ ਲੱਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਿਸਾਨ ਆਖਰੀ ਗੱਲ ਕਰਾਂਗੀ ਕਿ ਇਹ ਜੰਗ ਬੜੀ ਲੰਬੀ ਹੋ ਸਕਦੀ ਹੈ, ਪਰ ਅਸੀਂ ਜਿੱਤਣੀ ਹੈ। ਪਰ ਜਿੱਤਣੀ ਕਿੱਦਾਂ? ਅਸੀਂ ਏਕੇ ਨਾਲ ਜਿੱਤਣੀ ਹੈ। ਅਸੀਂ ਆਪਣੇ ਫੈਸਲੇ ਤੇ ਕਾਇਮ ਰਹਿਣਾ। ਸੋ ਇਹ ਪੰਜਾਬ ਦੀ ਖਾਸੀਅਤ ਹੈ। ਹੁਣ ਵੇਲਾ ਆ ਗਿਆ ਇੱਕ ਹੋਣ ਦਾ, ਸੋ ਮੈਂ ਬਾਹਲਾ ਸਮਾਂ ਨਹੀਂ ਲੈਣਾ। ਬਹੁਤ ਬਹੁਤ ਸ਼ੁਕਰੀਆ, ਤੇ ਤੁਸੀਂ ਇਸੇ ਤਰ੍ਹਾਂ ਹੀ ਡਟੇ ਰਹਿਣਾ। ਅਸੀਂ ਜਿੱਥੇ ਕਹੋਗੇ ਉਸੇ ਤਰ੍ਹਾਂ ਤੁਹਾਡੇ ਨਾਲ ਖੜੇ ਆ। ਪਹਿਲਾਂ ਵੀ ਖੜੇ ਸੀ ਕਲਾਕਾਰ, ਅੱਜ ਵੀ ਖੜੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਬਹੁਤ ਜਦੋਂ ਵੀ ਤੁਸੀਂ ਕਿਸੇ ਧਰਨੇ 'ਚ ਜਾਂਦੇ ਹੋ, ਕਿਸੇ ਅੰਦੋਲਨ ਜਾਂਦੇ ਹੋ, ਤਾਂ ਸਾਡੇ ਦਲਿਤ ਭਾਈਚਾਰੇ ਨੂੰ ਸੱਦਾ ਦੇ ਕੇ ਨਾਲ ਲੈ ਕੇ ਜਾਇਆ ਕਰੋ। ਅੱਜ ਅਹਿਸਾਨਮੰਦ ਹੋ ਆਪਾਂ ਦਲਿਤ ਭਾਈਚਾਰੇ ਦੇ। ਉਹ ਤੁਹਾਡੇ ਨਾਲ ਖੜਾ, ਤੁਹਾਡੇ ਨਾਲ ਮੁਸਲਿਮ ਭਾਈਚਾਰਾ ਖੜਾ, ਤੁਹਾਡੇ ਨਾਲ ਈਸਾਈ ਭਾਈਚਾਰਾ ਖੜਾ। ਅੱਜ ਉਹ ਸਾਰੇ ਜਿੰਨੇ ਭਾਈਚਾਰੇ ਤੁਹਾਡੇ ਨਾਲ ਸਾਂਝ, ਇਹ ਲੋੜ ਪੈ ਗਈ ਅੱਜ ਪੰਜਾਬ ਨੂੰ ਇੱਕ ਮੁੱਠ ਹੋਣ ਦੀ। ਇੱਕ ਮੁੱਠ ਜਿੰਨਾ ਚਿਰ ਨਹੀਂ ਹੋਵਾਂਗੇ, ਸਾਰੇ ਵਰਗਾਂ ਦੇ ਲੋਕ, ਵਿੱਚੇ ਦਲਿਤ ਭਾਈਚਾਰਾ, ਵਿੱਚੇ ਸਾਡਾ ਮੁਸਲਿਮ ਭਾਈਚਾਰਾ, ਵਿੱਚੇ ਹੀ ਸਾਡਾ ਈਸਾਈ ਭਾਈਚਾਰਾ, ਸਾਰੇ ਇੱਕ ਮੁੱਠ ਹੋ ਜਾਓ ਤੇ ਪੂਰੇ ਪੰਜਾਬ ਦੀ ਲੜਾਈ ਵਿੱਚ ਜਾਣਾ। ਤੇ ਲੋਕ ਪੁੱਛਦੇ ਨੇ ਵੀ ਕਿਵੇਂ ਮੋਦੀ ਮੰਨ ਜਾਊ। ਇਹ ਕਿਸੇ ਦੇ ਮਨ 'ਚ ਵਹਿਮ ਹੈ ਲੋਕਾਂ ਦੇ ਵੀ ਮੋਦੀ ਮੰਨ ਜਾਊ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹ ਗੱਲ ਨੂੰ ਧਿਆਨ ਨਾਲ ਰੱਖਿਓ ਆਪਣੇ ਧਿਆਨ 'ਚ। ਜਿਸ ਦਿਨ ਚੱਲੇ ਸੀ ਅਸੀਂ 9 ਜਥੇਬੰਦੀਆਂ ਦਾ ਇਕੱਠ ਕੀਤਾ, ਉਸ ਤੋਂ ਬਾਅਦ 13 ਹੋਏ, 10 ਜਥੇਬੰਦੀਆਂ ਦਾ ਹੋਰ ਸੁਮੇਲ ਹੋਇਆ, 31 ਹੋਏ। ਤੇ ਸਾਡੇ ਜਿੰਨੇ ਜੱਟਾਂ ਦੀਆਂ ਜ਼ਮੀਨਾਂ ਲੈ ਲਈਆਂ ਠੇਕਿਆਂ ਤੇ, ਉਹਦੇ ਆਪਣੀ ਸਬਜ਼ੀ ਬੀਜ ਰਹੇ, ਉਹ ਸਾਨੂੰ ਨਿਕੰਮਾ ਕਰਦੇ ਆ, ਨਕਾਰਾ ਬਣਾ ਰਹੇ। ਮੈਂ ਖੁਦ ਖੇਤੀ ਕਰਦਾ ਰਿਹਾ, ਮੈਂ ਜ਼ਮੀਂਦਾਰ ਘਰਾਣੇ ਦੇ ਨਾਲ ਤਾਲੁਕ ਰੱਖਦਾ। ਮੈਂ ਵੀ, ਮੈਨੂੰ ਪਤਾ ਕਿ ਜ਼ਮੀਂਦਾਰਾ ਕਿਸ ਤਰ੍ਹਾਂ ਹੁੰਦਾ, ਕਿੰਨੀ ਮਿਹਨਤ ਲੱਗਦੀ ਹੈ ਜ਼ਮੀਂਦਾਰਾਂ ਦੀ। ਜਦੋਂ ਕਣਕਾਂ ਵੱਢੀ ਦੀਆਂ ਉਦੋਂ ਜੋ ਛੋਟੀਆਂ ਛੋਟੀਆਂ ਕੀੜੀਆਂ ਜਦੋਂ ਲੜਦੀਆਂ ਨਾ, ਸਾਨੂੰ ਪਤਾ ਹੁੰਦਾ ਕਿ ਕਿਸ ਤਰ੍ਹਾਂ ਕੀ ਹਾਲ ਹੁੰਦਾ। ਜਿਹੜੇ ਉੱਥੇ ਬੈਠੇ ਆ ਏਸੀ ਲਗਾ ਕੇ ਬੈਠੇ ਆ, ਉਹਨਾਂ ਨੂੰ ਨਹੀਂ ਪਤਾ, ਉਹਨਾਂ ਨੇ ਤਾਂ ਸਿਰਫ ਖੜੀ ਫਸਲ ਆ ਕੇ ਖਰੀਦ ਲੈਣੀ ਆ, ਆਪਣੇ ਹਿਸਾਬ ਦੇ ਨਾਲ ਉਹਨਾਂ ਨੇ ਵੇਚਣੀ ਹੈ। ਕੋਈ ਜਿਹੜਾ ਮਿਨੀਮਮ ਪ੍ਰਾਈਸ ਇਹਨਾਂ ਨੇ ਰੱਖ ਰਹੇ, ਸਪੋਰਟਿੰਗ ਪ੍ਰਾਈਸ ਕੁਝ ਨਹੀਂ ਹੈ। ਸਾਰੀ ਦਿਲ ਬਹਿਲਾਨੀਆਂ ਗੱਲਾਂ, ਖਿਡੌਣੇ ਦੇ ਰਹੇ ਬੱਚੇ ਕਿ ਜਿਹੜੇ ਬਹਿਲ ਜਾਣ। ਇੱਕ ਗੱਲ ਜਿਹੜੀ ਮੇਰੀ ਆ ਕਿਸਾਨ ਜਥੇਬੰਦੀਆਂ ਨੂੰ, ਉਹ ਇਹ ਆ ਕਿ ਸਰਕਾਰ ਨੇ ਸਾਡੇ ਅੰਦਰ ਫੁੱਟ ਪਾ ਕੇ ਸਾਨੂੰ ਅਲੱਗ-ਅਲੱਗ ਕਰਨਾ। ਜਿਹੜੇ ਬੁਲਾਉਂਦੇ, ਪਹਿਲਾਂ ਇਹਨਾਂ ਨੇ ਕਿਹਾ ਜੀ ਕਿ ਰੇਲ ਟਰੈਕ ਜਿਹੜੇ ਆ ਉਹ ਖਾਲੀ ਕਰ ਦਿਓ, ਅਸੀਂ ਗੱਲਬਾਤ ਕਰਾਂਗੇ, ਰੇਲ ਟਰੈਕ ਖਾਲੀ ਹੋਗਾ। ਹੁਣ ਇਹ ਸਟੇਸ਼ਨ ਤੇ ਚਲੇ ਗਿਆ, ਸਟੇਸ਼ਨ ਖਾਲੀ ਕਰੋ, ਅਸੀਂ ਫਿਰ ਗੱਲਬਾਤ ਕਰਾਂਗੇ। ਸਟੇਸ਼ਨ ਖਾਲੀ ਹੋਗਾ, ਹੁਣ ਸੜਕਾਂ ਤੇ। ਥੋੜੀ ਦਿਨਾਂ ਬਾਅਦ ਇਹਨਾਂ ਨੇ ਕਹਿਣਾ ਜੀ ਕਿਸਾਨ ਜਥੇਬੰਦੀਆਂ ਆਪਣੇ ਆਪਣੇ ਘਰਾਂ 'ਚ ਬੈਠ ਜਾਓ, ਫਿਰ ਅਸੀਂ ਗੱਲ ਕਰਾਂਗੇ। ਔਰ ਜਿਹੜੀ ਕਿਸਾਨ ਬੰਦੀ ਜਾਏਗੀ ਉਹਨਾਂ ਨੂੰ ਅਲੱਗ-ਅਲੱਗ ਰਾਗ ਦੇਵੋਗੇ। ਮੈਂ ਕਿਸਾਨ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਕਿਸੇ ਵੀ ਜਥੇਬੰਦੀ ਨੇ ਉਹਨਾਂ ਦੇ ਕੋਲ ਜਾ ਕੇ ਕੋਈ ਗੱਲਬਾਤ ਨਹੀਂ ਕਰਨੀ। ਠੰਡੇ ਜੇ ਬੈਠੇ ਆ ਯਾਰ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਐ ਨਹੀਂ ਸਵਾਦ ਆਉਣਾ, ਆਵਾਜ਼ ਬਠਿੰਡੇ ਤੱਕ ਜਾਣੀ ਚਾਹੀਦੀ ਆ, ਕਿਉਂਕਿ ਬਠਿੰਡੇ ਤੋਂ ਆਇਆ ਮੈਂ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਪੰਜਾਬੀਓ, ਅੱਜ
जिस तरह पूरा पंजाब आ जिहड़ा सड़कों ते है, घरां तो बाहर निकलिया होया है। क्यों निकलिया होया? क्योंकि मसला बड़ा गंभीर है। हाले भी फर्ज बनता है कि इस लड़ाई दे विच वध चढ़ के अपना योगदान पावे। सो आपां एक होर गल जिहड़ी मैं करनी चाहुंदा कि पिछे जे ऐसे दुआबे एरिए दे विच आ बीजेपी जिहड़े RSS वाले संघी ने जिहड़े इन्हां ने बाबा साहब डॉक्टर भीम राव अंबेदकर नूं मोहरा बना के उन्होंने एक दलित पत्ता खेडण की कोशिश की सी। मैं देखिया कि कई थाई इन्हां ने बाबा साहब के बुत के उत्ते जिहड़े फुੱਲ चढ़ाउण की कोशिश की गई, इन्हां दा विरोध भी होया। पर यार कमाल की गल देखो, मैं कहना चाहुंदा पता नहीं वो किहड़े लोग ने, है सारियां च ही है, खैर वो कल्ले तुहाडे च नहीं हैगे, वो सारियां च ही हैगे आ। वो सिखां दे विच भी आपां देखदे आ कि RSS दे अगे लगे हुए ने, उन्हां दे नुमाइंदे बने हुए ने, उन्हां दीआं नुमाइंदगी कर रहे हैं। मैं कल एक दी इंटरव्यू सुन रहा सीगा, बेदी करके जिहड़े अंमृतसर तो ने दी, जे सब तो वड्डा कोई दा दुश्मन है तो RSS है, वो BJP है। असल तो विचारधारा RSS की हुई है। BJP तो एक सामने दिखने वाला चेहरा है कि सरकार BJP की है, जो मगर नीतियां घड़ियां जा रही ने, जो इस मुल्क के लागू करने की कोशिशें हो रही ने, वो विचारधारा तो RSS की हुई है। भरावो मैं हालात देखो पूरे मुल्क दे कि जेड़े मुल्क दे विच दलित बच्चियां नाल रेप करके साड़िया जांदा होवे, एक आम इंसान नूं इत्थे पढ़ाई तो भी दूर किया जा रहा, गरीबां नूं जिहड़ी सिक्ख्या तो वांझा किया जा रहा। नवीं जिहड़ी एजुकेशन पॉलिसी आई है ना, नवीं सिक्ख्या नीति 2020 जिहड़ी BJP लैके आई है, उहनूं पढ़ के देखियो, ਉਹਦਾ खरड़ा पढ़ के देखियो कि किमें आम लोगों को, गरीब लोगों को विद्या दूर कर दी जानी है। राखवांकरण खत्म किया जा रहा है, प्राइवेटकरण किया जा रहा सारे कासे का। तो दूजे पासे देखो कि मनु सिमरती नूं लागू होने की गल हो रही है। वो मनु सिमरती मैं टी-शर्टां पाइयां देखदा मुंडियां दे, डॉक्टर साहब दीयां फोटोआं लगियां होईयां ने। पता भी मनु सिमरती सब तो पहला किहने साड़ी सी? 1927 ਦੇ ਵਿੱਚ शायद 1927 ਦੇ ਵਿੱਚ सब तो पहला ਜਿਹੜਾ संविधान ਇਹ लागू ਕਰਨ ਨੂੰ ਫਿਰਦੇ ਆ, बाबा साहब ਦੇ संविधान ਨੂੰ खत्म करके, तो सब तो पहला ਇਹ मनु सिमरती ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਸਾੜੀ ਸੀ। पर भरावो आ ਸਾਨੂੰ समझਣ ਦੀ ਲੋੜ ਹੈਗੀ ਹੈ कि मैं भी ਹੁਣ पढ़ना शुरू किया, ਤੁਸੀਂ ਸਾਰਿਆਂ ਨੇ शायद वो किताब पढ़ी होनी है, वो मनु सिमरती ਦੇ ਵਿੱਚੋਂ ਲਏ ਹੋਏ ਸਾਰੀਆਂ ਗੱਲਾਂ ਬਾਤਾਂ ਨੇ। ਭਾਰਤੀ ਲੋਕ ਨੀਚ ਕਿਵੇਂ ਬਣੇ, प्रोफैसर गुरनाम सिंह की किताब है, किन्ने पढ़ी है बई? मैं हर थां हत्थ जे खड़े कराउणा हुंदा, 5-7 ही हत्थ खड़े होंदे सानू पता फिर किवें लगूगा कि मनु सिमरती, मनु संविधान है की है, इहदे च की कुछ है, किवें लागू करना चाहुंदे आ। तां मैं 2-4 गल्लां साझीआं भी करदा कि हालात भरावो इहो जिहे हुंदे सीगे उन्हां समयां दे विच। एक दलित लोकां नाल शूद्र लोकां दे नाल की हालात हुंदे सी कि तुसीं जे बाहर निकलना है, ਤੁਹਾਡੇ सिर के उत्ते ਕਾਂ ਦਾ खंभ लग्या होना चाहिए। तुसीं रौला पाओ कि असीं बाहर जा रहे हैं, असीं बाहर निकल रहे हैं, ਤੁਹਾਡੇ गल दे विच कुज्जा पाया हुंदा शूद्र लोकां दे कि भाई जे तुसीं थुकना धरती ते नहीं थुकना, तुसीं कुज्जे 'ਚ थुकना। ਲੱਕ ਦੇ ਨਾਲ ਝਾੜੂ ਬੰਨਿਆ ਜਾਂਦਾ ਸੀ कि ਤੁਹਾਡੀਆਂ ਪੈੜਾਂ ਦੇ ਨਿਸ਼ਾਨ ਨੇ ਜਿਹੜੇ ਉਹ ਧਰਤੀ ਤੇ ਨਹੀਂ ਪੈਣੇ ਚਾਹੀਦੇ। ਆਹ ਹਾਲਾਤ ਹੁੰਦੇ ਸੀ। ਆਮ ਤੌਰ ਤੇ ਕਹਾਵਤ ਬਣੀ ਹੈ कि मजहबी सिख ਤੇ ਗੋਹ ਦੁਪਹਿਰੇ ਬਾਹਰ ਨਿਕਲਦੇ ਆ। ਉਹ ਕਿਉਂ ਸੀ? ਕਿਉਂਕਿ 12 ਵਜੇ ਤੋਂ 3 ਵਜੇ ਤੱਕ ਦਾ ਸਮਾਂ ਹੁੰਦਾ ਸੀ ਕਿ 12 ਤੋਂ 3 ਤੱਕ ਜਿਹੜੇ ਸ਼ੂਦਰ ਲੋਕ ਨੇ ਉਹ ਬਾਹਰ ਨਿਕਲ ਸਕਦੇ, ਕਿਉਂਕਿ ਪਰਛਾਵਾਂ ਜਿਹੜਾ ਉਹ ਐਨ ਵਿਚਾਲੇ ਖੜਾ ਹੁੰਦਾ, ਲੰਮਾ ਨਹੀਂ ਹੋਇਆ ਹੁੰਦਾ। ਇਹ ਹਾਲਾਤ ਬਣੇ। ਤੁਸੀਂ ਦੇਖੋ ਅੱਜ ਵੀ ਪਿੰਡਾਂ ਦੇ ਹਾਲਾਤ ਇਹ ਨੇ, ਜਿੰਨੇ ਅੱਜ ਦਲਿਤ ਲੋਕਾਂ ਦੇ ਘਰ ਨੇ ਸ਼ਿਪ ਦੇ ਵੱਲ ਹੈ ਕਿ ਨਹੀਂ ਹੈ? ਆ ਕਾਕੜ ਕਲਾਂ ਵਾਲੇ ਮੇਰੇ ਸਾਥੀ ਬੈਠੇ ਨੇ ਜਲੰਧਰ ਜ਼ਿਲ੍ਹੇ ਵਾਲੇ, ਤੇ ਇਹਨਾਂ ਦੇ ਪਿੰਡ ਵੀ ਰੌਲਾ ਪਿਆ, ਅਸੀਂ ਵੀ ਗਏ। ਇੱਕ ਸਰਪੰਚ ਵੱਲੋਂ ਇਹ ਮਤਾ ਪਾ ਦਿੱਤਾ ਗਿਆ ਕਿ ਦਲਿਤ ਭਾਈਚਾਰੇ ਦਾ ਸਮਾਜਿਕ ਬਾਈਕਾਟ ਕੀਤਾ ਜਾ ਰਿਹਾ। देखो ये हैगा
ਸ਼ਹਿਰੀ ਲੋਕ ਕਿਸਾਨਾਂ ਨਾਲ। ਇਹ ਬੜੀ ਵਧੀਆ ਗੱਲ ਹੈ ਕਿ ਹਰ ਇੱਕ ਵਰਗ ਜਿਹੜਾ ਅੱਜ ਉਹ ਕਿਸਾਨਾਂ ਨਾਲ ਜੁੜ ਰਿਹਾ, ਉਹ ਸਮਝ ਰਿਹਾ ਕਿ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ, ਪੂਰੇ ਪੰਜਾਬ ਦੀ ਆ, ਪੂਰੇ ਭਾਰਤ ਦੀ ਆ, ਔਰ ਇਹ ਪੰਜਾਬ ਦੀ ਆਰਥਿਕਤਾ ਨੂੰ ਸੱਟ ਮਾਰਨੇ ਦੀ ਆ। ਇਸ ਕਰਕੇ ਸਾਰੇ ਵਰਗ ਸਾਡੇ ਨਾਲ ਆ ਰਹੇ ਨੇ। ਇਹ ਜਿਹੜੇ ਵੀ ਨੌਜਵਾਨਾਂ ਨੇ ਪ੍ਰੋਗਰਾਮ ਰੱਖਿਆ ਜਾਂ ਸ਼ਹਿਰੀ ਵੀਰਾਂ ਨੇ ਰੱਖਿਆ, ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਔਰ ਅਸੀਂ ਇਹ ਸਮਝਦੇ ਹਾਂ ਵੀ ਉਹ ਹਰ ਇੱਕ ਅੱਜ ਨਾਗਰਿਕ ਜਿਹੜਾ ਸਾਡੇ ਪੰਜਾਬ ਦਾ ਉਹ ਸਮਝਣ ਲੱਗ ਪਿਆ ਕਿ ਇਹ ਸਾਡਾ ਆਪਣਾ ਅੰਦੋਲਨ ਹੈ, ਇਕੱਲੇ ਕਿਸਾਨਾਂ ਦਾ ਨਹੀਂ। ਦੇਖੋ ਸਾਡੇ ਤਾਂ ਗੁਰੂ ਸਾਹਿਬਾਨਾਂ ਨੇ ਸਾਨੂੰ ਬੜਾ ਕੁਝ ਸਿਖਾਇਆ ਹੋਇਆ। ਗੁਰੂ ਸਾਹਿਬ ਨੂੰ ਗੜੀ ਘੇਰਾ ਪਾ ਲਿਆ, ਉਹਨਾਂ ਦਾ ਬਾਹਰੋਂ ਅਨਾਜ ਜਾਣਾ ਬੰਦ ਕਰਤਾ। ਇਹ ਬੜੇ ਕੋਝੀਆਂ ਹਰਕਤਾਂ ਸ਼ਾਸਕ ਕਰਦੇ ਹੁੰਦੇ ਆ, ਪਰ ਸਾਡੀ ਕੌਮ ਜਿਹੜੀ ਆ, ਪੰਜਾਬੀ ਕੌਮ, ਪੰਜਾਬੀ ਲੋਕ ਕਦੇ ਕਿਸੇ ਵੀ ਯੁੱਧ ਤੋਂ ਪਿੱਛੇ ਨਹੀਂ ਹਟੇ। ਇਹ ਹੁਣ ਸਿੱਧਾ ਯੁੱਧ ਹੈ, ਅੰਦੋਲਨ ਨੂੰ ਯੁੱਧ ਕਹਿ ਸਕਦੇ ਆ। ਉਸ ਜਿਹੜੇ ਘਟੀਆ ਸੋਚ ਦੇ ਲੋਕ ਅੱਜ ਸੀਟ ਤੇ ਸੈਂਟਰ 'ਚ ਬਹਿ ਗਏ, ਕੇਂਦਰ ਸਰਕਾਰ ਤੇ ਬਹਿ ਗਏ, ਅੱਜ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਇਹ ਉਹਨਾਂ ਦੇ ਕੋਲਾ ਬੰਦ ਕਰਨੇ ਨਾਲ ਜਾਂ ਟ੍ਰੇਨਾਂ ਨਾ ਭੇਜਣ ਨਾਲ ਇਹ ਅੰਦੋਲਨਕਾਰੀ ਪਿੱਛੇ ਨਹੀਂ ਹਟਣਗੇ। ਇਹ ਪੰਜਾਬ ਦਾ ਹੱਕ ਲੈ ਕੇ ਹਟਣਗੇ। ਬਿੱਲਾਂ ਬਾਰੇ ਪਹਿਲਾਂ ਨਹੀਂ ਸੀ ਪਤਾ, ਹੌਲੀ ਹੌਲੀ ਹੁਣ ਅੱਜ ਦੇ ਇਹ ਹਾਲਾਤ ਨੇ ਕਿ ਅੱਜ ਹਰ ਇੱਕ ਛੋਟੇ ਛੋਟੇ ਬੱਚੇ ਨੂੰ ਵੀ ਪਤਾ ਹੈ ਕਿ ਇਹ ਬਿੱਲ ਕੀ ਨੇ, ਇਹ ਸਾਡੇ ਹੱਕਾਂ 'ਚ ਨੇ। ਦੇਖੋ ਅਸੀਂ ਸਾਡੀ ਤਾਂ ਰਣਨੀਤੀ ਬਿਲਕੁਲ ਸਾਫ਼ ਹੈ, ਸਪਸ਼ਟ ਹੈ ਕਿ ਅਸੀਂ ਇਹ ਜਿਹੜਾ ਕੱਲ ਸਾਡੀ ਮੀਟਿੰਗ ਹੋਈ ਹੈ ਦਿੱਲੀ, ਜਿਹਦੇ ਵਿੱਚ 500 ਜਥੇਬੰਦੀ ਸਾਡੀ ਇਕੱਠੀ ਹੋ ਗਈ, ਕਿਉਂਕਿ 2 ਧੜੇ ਸਨ, ਕੱਲ ਉਹ ਇੱਕ ਹੋ ਗਏ। ਅਸੀਂ 7 ਮੈਂਬਰੀ ਕਮੇਟੀ ਇੱਕ ਬਣਾਤੀ ਹੈ ਔਰ ਜਿਹੜੀ ਉਹ 26 ਤੇ 27 ਨੂੰ ਅੰਦੋਲਨ ਨੂੰ ਅੱਗੇ ਚਲਾਏਗੀ, ਜਿੰਨਾ ਚਿਰ ਵੀ ਚੱਲੇਗਾ। ਤੇ ਇਸ ਕਰਕੇ ਅਸੀਂ ਅੱਗੇ ਵਧ ਰਹੇ, ਪਿੱਛੇ ਨਹੀਂ ਹਟ ਰਹੇ। ਅਸੀਂ ਦਿਨ ਪਰ ਦਿਨ ਸਾਡੇ ਨਾਲ ਦੇਖੋ ਤੁਸੀਂ ਕਿ ਅਸੀਂ ਪਹਿਲਾਂ 9 ਤੁਰੇ ਸੀ, ਫਿਰ 13 ਹੋਏ, ਫਿਰ 31 ਹੋਏ, ਫਿਰ ਹੁਣ 250 ਹੋਇਆ, ਫਿਰ ਅੱਜ 500 ਹੋ ਗਿਆ। ਇਹ ਰੋਜ਼ ਵਧ ਰਹੇ ਆ ਔਰ ਬੀਜੇਪੀ ਦੇ ਜਿਹੜੇ ਆਗੂ ਨੇ ਉਹ ਛੱਡ ਕੇ ਹੁਣ ਸਾਨੂੰ ਸਮਰਥਨ ਦੇਣ ਆਉਂਦੇ। ਜਿਵੇਂ ਸਰਦਾਰ ਤਰਲੋਚਨ ਸਿੰਘ ਉਹਨਾਂ ਨੇ 4 ਤਰੀਕ ਨੂੰ ਖੁੱਲੇ ਤੌਰ ਤੇ ਆ ਕੇ ਸਮਰਥਨ ਚੰਡੀਗੜ੍ਹ ਦਿੱਤਾ। ਇਸ ਕਰਕੇ ਬੀਜੇਪੀ ਦੇ ਜਿਹੜੇ ਲੋਕ ਪੰਜਾਬ ਦਾ ਹਿੱਤ ਰੱਖਦੇ ਆ, ਉਹ ਛੱਡ ਕੇ ਪੰਜਾਬੀਆਂ ਦੇ ਨਾਲ ਖੜਨਗੇ, ਕਿਸਾਨਾਂ ਦੇ ਨਾਲ ਖੜਨਗੇ। ਯੂਥ ਤੋਂ ਲੈ ਕੇ ਬਜ਼ੁਰਗ, ਬੀਬੀਆਂ, ਬੱਚੇ ਜਿਹੜੇ ਸਾਰੇ ਸੜਕਾਂ ਤੇ ਆਏ, ਅੱਜ ਧਰਨੇ ਲਾਏ ਆ। ਦੇਖੋ ਉਹ ਤਾਂ ਝੂਠੀਆਂ ਗੱਲਾਂ ਬਹਿ ਕੇ ਮੀਡੀਆ ਤੇ ਕਰ ਰਹੇ ਨੇ। ਉਹ ਉਹਨਾਂ ਨੂੰ ਚਾਹੀਦਾ ਕਿ ਕੋਈ ਆਪਸ਼ਨਲੀ ਲੈਟਰ ਭੇਜਣ, ਅੱਗੇ ਭੇਜੀ ਸੀ, ਆਪ ਨਹੀਂ ਆਏ। ਕਿਸਾਨ ਤਾਂ ਗਏ ਸੀ ਦਿੱਲੀ। ਇਹ ਝੂਠ ਬੋਲਦੇ ਨੇ, ਝੂਠਿਆਂ ਦੀ ਸਰਕਾਰ ਹੈ, ਠੱਗਾਂ ਦੀ ਸਰਕਾਰ ਹੈ। ਇਹਨਾਂ ਦੇ ਕੋਲ ਸੱਚ ਦੀ ਗੱਲ ਕੋਈ ਨਹੀਂ ਹੈ। ਜੇ ਸੱਦਣਾ, ਆਫੀਸ਼ੀਅਲੀ ਲੈਟਰ ਭੇਜਣ, ਸੱਦਣ ਨੂੰ ਜਾਣ ਨੂੰ ਤਿਆਰ ਨੇ ਕਿਸਾਨ।